अस्सलाम वालेकुम जी, वेलकम हो गया ਤੁਹਾਡਾ ਇਨਫੋਲੋਵਰ YouTube ਚੈਨਲ ਤੇ। ਅੱਜ ਦੀ ਵੀਡੀਓ ਦਾ ਟੌਪਿਕ ਜੈਸੇ ਕਿ ਮੈਂ ਟਿਕਟੋਕ ਤੇ ਵੀਡੀਓ ਤੇ ਵੀ ਆਨਲਾਈਨ ਕੀਤਾ ਸੀ ਕਿ ਪਾਕਿਸਤਾਨ ਜਾਣ ਦੇ ਹਵਾਲੇ ਨਾਲ ਤੁਸੀਂ ਕਿਸ ਤਰ੍ਹਾਂ ਟਿਕਟ ਹਾਸਲ ਕਰਦੇ ਹੋ। ਸ਼ੋਰ ਮੈਂ ਜਿਹੜੀ ਕੱਲ ਤੁਹਾਨੂੰ ਦੱਸਾਂਗਾ ਉਹਦੇ ਤੁਸੀਂ ਅਗਰ ਅਜ਼ਮਾਓਗੇ ਇਨਸ਼ਾਅੱਲਾ ਤੁਹਾਨੂੰ ਟਿਕਟ ਜ਼ਰੂਰ ਮਿਲੇਗੀ, ਮੇਰੇ ਰੱਬ ਨੇ ਚਾਹਿਆ ਤੇ। ਲਿੰਕ ਵੀ ਥੱਲੇ ਪ੍ਰੋਫਾਈਲ ਥੱਲੇ ਵਿੱਚ ਜਿਹੜਾ ਨਾ ਮੈਂ ਇਹਦਾ ਲਿੰਕ ਦਿੱਤਾ ਹੈ ਫਾਰਮ ਦਾ, ਜਿੱਥੋਂ ਤੁਸੀਂ ਓਪਨ ਕਰਨਾ ਹੈ तो ਉਹਦੇ ਜਾ ਕੇ ਰਜਿਸਟ੍ਰੇਸ਼ਨ ਕਰਨੀ। 5-6 ਪੁਆਇੰਟ ਨੇ ਸਾਰਿਆਂ ਤੋਂ ਪਹਿਲਾਂ ਤਾਂ ਮੁਕੰਮਲ ਵਲਦੀਅਤ ਨਾਲ ਤੁਸੀਂ ਲਿਖਣਾ है। अगला पॉइंट है जनाब पासपोर्ट नंबर तुसा लिखना है, बिल्कुल दुरुस्त लिखना है, अगला पीछे नहीं करना। तीसरा थोड़ा वीज़ा की नोयत की है वो तुसा लिखना है कि खरूज ने हाई लगे है, छुट्टी है, विजिट सी, उम्र है या कोई होर है। खरूज ने हाई लाओगे तो ਤੁਹਾਨੂੰ ਲੱਭੇਗੀ ਟਿਕਟ, ਛੇਤੀ ਲੱਭੇਗੀ। ਸਮਝ ਆ ਗਈ ਇਹ ਗੱਲ ਦੀ? ਇਹ ਪੁਆਇੰਟ ਪਹਿਲਾ ਨੋਟ ਕਰ ਲਓ। ਉਸ ਤੋਂ ਬਾਅਦ ਆਪਣਾ ਨੰਬਰ ਤੁਸੀਂ ਦੇਣਾ, ਫਿਰ ਉਸ ਤੋਂ ਬਾਅਦ ਅਗਰ ਸਾਊਦੀਆ ਚ ਸਿਟੀ ਦੇਣਾ। ਤੁਸੀਂ ਸਾਊਦੀਆ ਚ ਹੁਣ ਸਿਟੀ ਤੁਸੀਂ ਦੇਣਾ ਹੈ, ਦਮਾਮ ਦੇਣਾ ਹੈ ਜਾਂ ਤੁਸੀਂ ਰਿਆਜ਼ ਦੇਣਾ ਹੈ ਜਾਂ ਜਿੱਦਾ ਦੇਣਾ ਹੈ ਜਾਂ ਮਦੀਨਾ ਦੇਣਾ ਹੈ, 4 ਨੇ। ਉਸ ਤੋਂ ਬਾਅਦ ਲਾਸਟ ਜਿਹੜਾ ਆਪਸ਼ਨ ਹੈ ਪਾਕਿਸਤਾਨ ਚ ਕਿਹੜੇ ਸਿਟੀ ਤੁਸੀਂ ਜਾਣਾ ਚਾਹੁੰਦੇ ਹੋ। ਠੀਕ ਹੋ ਗਿਆ। ਹੁਣ ਸਭ ਤੋਂ ਜ਼ਿਆਦਾ ਫਲਾਈਟ ਜਿਹੜੀ ਹੈ ਨਾ ਉਹ ਮੁਲਤਾਨ ਜਾ ਰਹੀ ਹੈ। ਅਗਰ ਤੁਸੀਂ ਮੁਲਤਾਨ ਦੇ ਲਾਗੇ ਹੋ ਜਾਂ ਲਾਹੌਰ ਦੇ ਲਾਗੇ ਹੋ, ਲਾਹੌਰ ਨੂੰ ਸਿਲੈਕਟ ਕਰ ਲਓ ਤੇ ਜਾਂ ਮੁਲਤਾਨ ਨੂੰ ਸਿਲੈਕਟ ਕਰ ਲਓ। ਮੁਲਤਾਨ ਦਾ ਆਪਸ਼ਨ ਵਿੱਚ ਨਹੀਂ ਆ ਰਿਹਾ। ਮੁਲਤਾਨ ਜੇ ਜਾਣਾ ਚਾਹੁੰਦੇ ਹੋ ਨਾ ਤੁਸੀਂ, ਯਾਨੀ ਚਾਹੁੰਦੇ ਹੋ ਕਿ ਤੁਹਾਨੂੰ ਟਿਕਟ ਜਲਦੀ ਮਿਲ ਜਾਏ, ਤੇ ਤੁਸੀਂ ਲਾਹੌਰ ਸਿਲੈਕਟ ਕਰੋ ਔਰ ਇਨਸ਼ਾਅੱਲਾ ਤੁਸੀਂ ਜਿਹੜੀ ਹੈ ਨਾ। ਔਰ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਦਾ ਚੱਲਾਂ, ਹਰ 15 ਦਿਨ ਬਾਅਦ ਇਹਦਾ ਜਿਹੜਾ ਉਹ ਡਾਟਾ ਰੀਫਰੈਸ਼ ਕਰਦੇ ਨੇ ਪਾਕਿਸਤਾਨੀ ਸਫਾਰਤਖਾਨੇ ਵਾਲੇ। 1 ਤਰੀਕ ਤੋਂ ਲੈ ਕੇ 15 ਤਰੀਕ ਤੱਕ ਉਹ ਪੁੱਛਦੇ ਨੇ ਕਿ ਕਿੰਨਾ ਬੰਦਿਆਂ ਦੇ ਵੀਜ਼ੇ ਖਤਮ ਹੋ ਰਹੇ ਨੇ। ਫਿਰ 15 ਤਰੀਕ ਤੋਂ ਲੈ ਕੇ 1 ਤਰੀਕ ਤੱਕ ਉਹ ਪੁੱਛਦੇ ਨੇ ਕਿ 30 ਤਰੀਕ ਤੱਕ ਕਿੰਨਾ ਬੰਦਿਆਂ ਦੇ ਵੀਜ਼ੇ ਖਤਮ ਹੋ ਰਹੇ ਨੇ। ਤੁਸੀਂ ਕਰਨਾ ਇਹ ਵੇ ਕਿ ਤੁਸੀਂ ਖਰੂਜ ਨਿਹਾਈ ਲਿਖਣਾ ਹੈ ਉੱਥੇ, ਚਾਹੇ ਤੁਹਾਡੀ ਛੁੱਟੀ ਲੱਗੀ ਹੈ ਜਾਂ ਜੋ ਕੁਝ ਵੀ ਹੈ, ਤੁਸੀਂ ਖਰੂਜ ਨਿਹਾਈ ਲਿਖਣਾ ਹੈ। ਉਸ ਤੋਂ ਬਾਅਦ ਤੁਸੀਂ ਜਨਾਬ ਅੱਗੇ ਜਾ ਕੇ ਲਿਖਣਾ ਹੈ ਕਿ ਤੁਹਾਡੀ ਇਸ ਤਰੀਕ ਤੱਕ, ਯਾਨੀ ਕਿ ਜਿਸ ਤਰੀਕ ਉਹਨਾਂ ਪੁੱਛਿਆ ਨਾ ਲਾਸਟ ਹੈ ਵੀ 1 ਤੋਂ ਲੈ ਕੇ 15 14 ਤਰੀਕ ਲਿਖ ਲਓ ਜਾਂ 13 ਤਰੀਕ ਲਿਖ ਲਓ। ਔਰ ਇੱਕ ਹੋਰ ਚੀਜ਼ ਨੋਟ ਕਰੋ, ਤੁਸੀਂ ਪਹਿਲੇ ਸ਼ਡਿਊਲ ਚੈੱਕ ਕਰੋ। ਸ਼ਡਿਊਲ ਦੇ ਵਿੱਚ ਕਿਸ ਤਰੀਕ ਤੱਕ ਤੁਹਾਡੀ ਜਿਹੜੀ ਨਾ ਫਲਾਈਟਾਂ ਉਧਰ ਜਾ ਰਹੀਆਂ ਨੇ ਲਾਹੌਰ ਤੱਕ। ਮੁਲਤਾਨ ਦੀਆਂ ਜ਼ਿਆਦਾ ਨੇ, ਜਿਹੜੀ ਮੁਲਤਾਨ ਜਾਏਗੀ ਨਾ ਫਲਾਈਟ ਉਹ ਲਾਹੌਰ ਤੋਂ ਕੱਢ ਕੇ ਤੁਹਾਨੂੰ ਉਹਦਾ ਮੁਲਤਾਨ ਪਾਉਣਾ ਹੈ। ਮੁਲਤਾਨ ਤੁਹਾਨੂੰ ਜਲਦੀ ਰੈਫਰ ਕਰ ਦੇਣਗੇ, ਤੁਹਾਨੂੰ ਟਿਕਟ ਮਿਲ ਜਾਏਗੀ ਔਰ ਸ਼ੋਰ ਮਿਲੇਗੀ, ਕਿਉਂਕਿ ਮੁਲਤਾਨ ਦੀਆਂ ਫਲਾਈਟਾਂ ਲਾਹੌਰ, ਕਰਾਚੀ, ਇਸਲਾਮਾਬਾਦ ਸਭ ਨਾਲੋਂ ਜ਼ਿਆਦਾ ਮੁਲਤਾਨ ਫਲਾਈਟਾਂ ਜਾ ਰਹੀਆਂ ਨੇ। ਇਸ ਵਾਸਤੇ ਤੁਸੀਂ ਲਾਹੌਰ ਪ੍ਰੈਫਰ ਕਰੋ। ਲਾਹੌਰ ਤੋਂ ਤੁਹਾਨੂੰ ਉਹ ਮੁਲਤਾਨ ਭੇਜਣਗੇ। ਔਰ ਪਾਕਿਸਤਾਨ ਦੀ ਟਰੈਵਲਿੰਗ ਥੋੜੀ ਜਿਹੀ ਇਨਸ਼ਾਅੱਲਾ ਕੋਈ ਮਸਲਾ ਨਹੀਂ ਹੈ ਐਡਾ, ਉਹ ਤੁਸੀਂ ਕਰ ਸਕਦੇ ਹੋ। ਤੇ ਮੇਰਾ ਸ਼ੱਕ ਉਮੀਦ ਹੈ ਕਿ ਤੁਹਾਨੂੰ ਸਮਝ ਆ ਗਈ ਹੋਣੀ ਹੈ ਕਿ ਕੀ ਕਰਨਾ ਹੈ। ਇੱਕ ਵਾਰ ਫੇਰ ਨੋਟ ਕਰ ਲਿਓ ਕਿ ਪਾਕਿਸਤਾਨ ਦੇ ਵਿੱਚੋਂ ਦਮਾਮ ਚੋਂ ਫਲਾਈਟ ਘੱਟ ਹੈ ਫਿਲਹਾਲ ਹੀ। ਠੀਕ ਹੋ ਗਿਆ। ਰਿਆਜ਼ ਦੇ ਵਿੱਚੋਂ ਫਲਾਈਟਾਂ ਜਿਹੜੀਆਂ ਨੇ ਉਹ ਜ਼ਿਆਦਾ ਨੇ। ਰਿਆਜ਼ ਦੇ ਉੱਤੋਂ ਮੁਲਤਾਨ ਵੀ ਹੈ, ਕਰਾਚੀ ਵੀ, ਇਸਲਾਮਾਬਾਦ ਵੀ ਹੈ, ਲਾਹੌਰ ਵੀ ਹੈ। ਠੀਕ ਹੋ ਗਿਆ। ਸਾਊਦੀ 에ਅਰਲਾਈਨ ਵੀ ਇਹਦੇ ਵਿੱਚ ਸ਼ਾਮਲ ਹੈ। ਲੇਕਿਨ ਗੱਲ ਮੇਰੀ ਉਹੀ ਮੁੱਕਦੀ ਉੱਥੇ ਆ ਕੇ ਕਿ ਤੁਸੀਂ ਜਿਹੜਾ ਪ੍ਰੈਫਰ ਜਿਹੜਾ ਜ਼ਿਆਦਾ ਹੈ ਨਾ ਉਹ ਲਾਹੌਰ ਨੂੰ ਕਰੋ। ਲਾਹੌਰ ਨੂੰ ਕਰੋਗੇ ਤੇ ਮੁਲਤਾਨ ਦੀ ਟਿਕਟ ਜਿਹੜੀ ਅਵੇਲੇਬਿਲਿਟੀ ਹੋਵੇਗੀ ਉਹ ਤੁਹਾਨੂੰ ਮੁਲਤਾਨ 'ਚ ਆਟੋਮੈਟਿਕ ਤੁਹਾਨੂੰ ਪਾ ਦੇਣਗੇ। ਤੁਹਾਨੂੰ ਆਪੀਓ ਕਾਲ ਕਰਨਗੇ ਕਿ ਤੁਹਾਨੂੰ ਟਿਕਟ ਮੁਲਤਾਨ ਦੀ ਦੇ ਦਈਏ ਤੇ ਉਹ ਮਿਲ ਜਾਏਗੀ। ਮੇਰੇ ਨਾਲ ਇਸ ਤਰ੍ਹਾਂ ਹੋਇਆ ਕਿ ਮੈਂ ਹੁਣ ਮੇਰੀ ਗੱਲ ਸੁਣ ਲਿਓ ਕਿ ਮੈਂ ਹੋ ਸਕਦਾ ਮੇ ਵੀ ਮੈਂ ਨਾ ਜਾਵਾਂ, ਕਿਉਂਕਿ ਮੇਰੇ ਪੈਸੇ ਬੇਵਾ ਫਸੇ ਨੇ ਤੇ ਮੈਂ ਨਹੀਂ ਜਾ ਸਕਦਾ। ਤੇ ਜਨਾਬ ਮੈਂ ਲਾਹੌਰ ਦੀ ਕੀਤੀ ਸੋ ਯਕੀਨ ਕਰੋ, ਮੇਰਾ ਪਾਸਪੋਰਟ ਜਿਹੜਾ ਨਾ ਜੁਮੇਰਾਤ ਦਾ ਦਿਨ ਪਾਸਪੋਰਟ ਆਇਆ ਸੀ ਤੇ ਉਸੇ ਦਿਨ ਬਹਿ ਕੇ ਮੈਂ ਨਾ ਨਮਾਜ਼ ਜ਼ੋਹਰ ਤੋਂ ਬਾਅਦ ਥੋੜੀ ਦੇਰ ਬਾਅਦ ਜਾ ਕੇ ਮੈਂ ਰਜਿਸਟ੍ਰੇਸ਼ਨ ਕੀਤੀ। 2-2.5 ਘੰਟੇ ਬਾਅਦ ਮੈਨੂੰ ਕਾਲ ਆ ਗਈ ਸੀ, ਤੁਹਾਨੂੰ ਤੁਸੀਂ ਲਾਹੌਰ ਸਿਲੈਕਟ ਕੀਤਾ, ਤੁਹਾਨੂੰ ਮੁਲਤਾਨ ਦੀ ਟਿਕਟ ਇਸ ਦਿਨ ਦੀ ਅਵੇਲੇਬਲ ਹੈ, 4 ਦਿਨ ਬਾਅਦ ਅਵੇਲੇਬਲ ਹੈ। ਕਹਿੰਦੇ ਹੋ ਤਾਂ ਤੁਹਾਡਾ ਨਾਮ ਪਾ ਦੇਣੇ ਵਿੱਚ। ਮੈਂ ਕਿਹਾ ਪਾ ਦਿਓ, ਮੁਸ਼ਕਿਲ ਨਹੀਂ ਹੈ। ਲੇਕਿਨ ਬਾਕੀ ਫਿਰ ਮੈਂ ਸਾਰਾ ਕੁਝ ਆਪਣੀ ਸਿਚੁਏਸ਼ਨ ਬਾਅਦ ਚ ਦੇਖੀ ਹੈ तो फिर मैं ये एग्री नहीं इस चीज़ से कि मैं जावां, क्योंकि मेरे 40-45 हज़ार रियाल है वो फिर मर जाना जे अगर मैं चला गया। ठीक हो गया। पहली गल ये वे ਤੇ ਕੱਲ ਹੁਣ ਮੈਨੂੰ PI ਦਾ ਆਫਿਸ ਤੋਂ ਵੀ ਕਾਲ ਆਈ ਸੀ, ਲੇਕਿਨ ਇਹ ਮੈਂ 605 ਵਿੱਚ ਆ ਕੇ ਮੈਂ ਉਹਨਾਂ ਨੂੰ ਕੀ ਕਵਾਂ। ਲੇਕਿਨ ਇੱਕ ਟਿਕਟ ਮੇਰੀ ਰਿਜ਼ਰਵ ਹੈ, ਉਹ ਮੈਂ ਹੋ ਸਕਦਾ ਕਿ ਕਿਸੇ ਬੰਦੇ ਨੂੰ ਰੈਫਰ ਕਰਾਂ ਤੇ ਉਹਨੂੰ ਮਿਲ ਜਾਏ ਇਨਸ਼ਾਅੱਲਾ। ਜਾਂ ਸਫਾਰਤਖਾਨਿਆਂ ਦਾ ਅੱਜ ਮੈਂ ਰਾਬਤਾ ਕਰਨਾ ਉਹਨਾਂ ਨਾਲ ਕਿ ਕੀ ਕਹਿੰਦੇ ਨੇ ਉਹ, ਤੇ ਇਸ ਤੋਂ ਬਾਅਦ ਵੇਖਾਂਗੇ। ਬਾਕੀ ਜੋ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਨੇ ਉਹ ਨੋਟ ਕਰ ਲਓ। ਟ੍ਰਿਕ ਨੰਬਰ 1 ਇਹੋ ਹੀ ਹੈ ਕਿ ਤੁਸੀਂ ਖਰੂਜ ਨਿਹਾਈ ਲਿਖਣਾ ਉੱਥੇ ਔਰ ਉਹਦੀ ਡੇਟ ਉਨੀ ਲਿਖਣੀ। ਹੁਣ 15 ਤਰੀਕ ਤੱਕ ਰਜਿਸਟ੍ਰੇਸ਼ਨ ਹੋ ਰਹੀ ਹੈ ਨਾ, ਤੇ ਤੁਸੀਂ 14 ਤਰੀਕ ਲਿਖ ਲਓ ਔਰ ਤੁਸੀਂ ਲਾਹੌਰ 에ਅਰਪੋਰਟ ਪਾਓ। ਠੀਕ ਹੈ। ਤੁਹਾਨੂੰ ਆਪੀਓ ਮੁਲਤਾਨ ਦੇ ਵਿੱਚ ਐਡ ਕਰਨ ਦੇ, ਮੇਰੀ ਗੱਲ ਨੋਟ ਕਰ ਲਿਓ। ਔਰ ਅਗਰ ਇਹਦੇ ਚ ਨਾ ਤੁਹਾਨੂੰ ਕਾਲ ਆਈ 15 ਤਰੀਕ ਤੱਕ, ਤੁਸੀਂ ਫੇਰ ਅੱਗੋਂ ਐਡਿਟ ਕਰਕੇ 15 ਤਰੀਕ ਤੋਂ ਬਾਅਦ ਪਹਿਲੀ ਦੇ ਵਿੱਚ ਜਾ ਕੇ ਤੁਸੀਂ ਦੁਬਾਰਾ ਰਜਿਸਟ੍ਰੇਸ਼ਨ ਕਰਨੀ ਹੈ ਤੇ ਉਹਦੇ ਵਿੱਚ ਫੇਰ ਤੁਸੀਂ ਲਾਹੌਰ ਹੀ ਪਾਉਣਾ ਹੈ। ਲੇਕਿਨ ਤੁਹਾਨੂੰ ਮੁਲਤਾਨ ਦੀ ਲੱਭ ਜਾਏਗੀ ਫਲਾਈਟ ਆਸਾਨੀ ਨਾਲ, ਉਹ ਤੁਹਾਨੂੰ ਭੇਜ ਦਿੰਦੇ। ਇੱਕ ਗੱਲ ਦੇ ਚ ਰੱਖਣੀ ਹੈ ਕਿ ਹਰ 15 ਦਿਨ ਬਾਅਦ ਅਗਰ ਤੁਹਾਨੂੰ ਕੋਈ ਰਾਬਤਾ ਨਹੀਂ ਕਰਦਾ ਤਾਂ ਤੁਸੀਂ ਦੁਬਾਰਾ ਉਹਨੂੰ ਰਜਿਸਟ੍ਰੇਸ਼ਨ ਕਰੋ। ਠੀਕ ਹੋ ਗਿਆ। ਅਸਲਾਮ ਵਾਲੇਕਮ। ਜਿਹੜਾ ਭਰਾਵਾਂ ਦਾ ਕੰਮ ਹੋ ਗਿਆ ਜ਼ਰੂਰ ਦੁਆਵਾਂ 'ਚ ਯਾਦ ਰੱਖਿਓ।